ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਸਭ ਤੋਂ ਵੱਧ ਖਰਾਬ ਆਰਥਿਕਤਾ ਵਾਲੇ ਰਾਜਾਂ ਵਿੱਚ ਸ਼ਾਮਿਲ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸਿਹਤ ਬਾਰੇ ਦਿੱਤੀ ਜਾਣਕਾਰੀ। ਕੌਮੀ ਇਨਸਾਫ ਮੋਰਚੇ ਦੀ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਹੋਈਆਂ ਸ਼ਾਮਿਲ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਆਰਥਿਕਤਾ ਦੀ ਪੋਲ ਇੱਕ ਵਾਰ ਮੁੜ ਖੁੱਲ੍ਹਦੀ ਦਿਖਾਈ ਦੇ ਰਹੀ ਹੈ। ਨੀਤੀ ਆਯੋਗ ਦੀ ਜਾਰੀ ਰਿਪੋਰਟ ਵਿੱਚ ਪੰਜਾਬ ਦਾ ਨਾਮ ਸਭ ਤੋਂ ਖਰਾਬ ਆਰਥਿਕਤਾ ਵਾਲੇ ਰਾਜਾਂ ਵਿੱਚ ਆਇਆ ਹੈ, ਜਦਕਿ ਖਣਿਜਾਂ ਨਾਲ ਭਰਪੂਰ ਉੜੀਸਾ, ਛੱਤੀਸਗੜ੍ਹ, ਗੋਆ ਅਤੇ ਝਾਰਖੰਡ ਸ਼ੁੱਕਰਵਾਰ ਨੂੰ ਆਯੋਗ ਦੀ ਪਹਿਲੀ ਵਿੱਤੀ ਸਿਹਤ ਸੂਚਕਾਂਕ ਰਿਪੋਰਟ ਵਿੱਚ ਸ਼ਾਮਿਲ ਰਾਜਾਂ ਵਿੱਚੋਂ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਪ੍ਰਾਪਤੀ ਵਾਲੇ ਰਾਜ ਵਜੋਂ ਉੱਭਰੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕੇਰਲ ਇਸ ਸੂਚਕਾਂਕ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਰਾਜ ਰਹੇ ਹਨ। ਰਾਜਾਂ ਦੀ ਵਿੱਤੀ ਸਥਿਤੀ ਬਾਰੇ ਸਮਝ ਵਿਕਸਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਕ ਨੂੰ ਅਭਿਲਾਸ਼ੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਹ ਰਿਪੋਰਟ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਨੇ ਜਾਰੀ ਕੀਤੀ। ਰਿਪੋਰਟ ਦੇ ਅਨੁਸਾਰ ਉੜੀਸਾ 67.8 ਦੇ ਸਭ ਤੋਂ ਵੱਧ ਸਕੋਰ ਦੇ ਨਾਲ ਵਿੱਤੀ ਸਿਹਤ ਦੇ ਮਾਮਲੇ ਵਿੱਚ ਇੱਕ ਸ਼ਾਨਦਾਰ ਸਥਿਤੀ ਵਿੱਚ ਹੈ। ਇਹ ਖਰਚੇ ਅਤੇ ਮਾਲੀਆ ਜੁਟਾਉਣ ਦੀ ਗੁਣਵੱਤਾ ਦੇ ਤਹਿਤ ਉਸ ਪ੍ਰਦਰਸ਼ਨ ਨਾਲੋਂ ਬਿਹਤਰ ਪ੍ਰਦਰਸ਼ਨ ਦੇ ਨਾਲ ਕਰਜ਼ਾ ਸੂਚਕਾਂਕ ਅਤੇ ਕਰਜ਼ਾ ਸਥਿਰਤਾ ਦਰਜਾਬੰਦੀ ਵਿੱਚ ਸਿਖਰ ਤੇ ਹੈ। ਇਸ ਦੇ ਉਲਟ ਕੇਰਲਾ ਅਤੇ ਪੰਜਾਬ ਘੱਟ ਖਰਚੇ ਅਤੇ ਕਰਜ਼ੇ ਦੀ ਸਥਿਰਤਾ ਨਾਲ ਜੂਝ ਰਹੇ ਹਨ। ਪੱਛਮੀ ਬੰਗਾਲ ਨੂੰ ਮਾਲੀਆ ਜੁਟਾਉਣ ਅਤੇ ਕਰਜ਼ਾ ਸੂਚਕਾਂਕ ਦੇ ਮੁੱਦਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਫਿਸਕਲ ਹੈਲਥ ਇੰਡੈਕਸ ਰਿਪੋਰਟ ਇੱਕ ਸਾਲਾਨਾ ਪ੍ਰਕਾਸ਼ਨ ਹੁੰਦੀ ਹੈ ਜੋ ਭਾਰਤੀ ਰਾਜਾਂ ਦੀ ਵਿੱਤੀ ਸਿਹਤ ਤੇ ਕੇਂਦਰਿਤ ਹੁੰਦੀ ਹੈ। ਇਹ ਡਾਟਾ ਆਧਾਰਿਤ ਸੂਝ ਪ੍ਰਦਾਨ ਕਰੇਗਾ ਜਿਸ ਦੀ ਵਰਤੋਂ ਰਾਜ ਪੱਧਰੀ ਨੀਤੀਗਤ ਦਖਲਅੰਦਾਜ਼ੀ ਲਈ ਸਮੁੱਚੇ ਵਿੱਤੀ ਸ਼ਾਸਨ, ਆਰਥਿਕ ਲਚਕੀਲੇਪਣ ਅਤੇ ਰਾਸ਼ਟਰ ਦੀ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ। ਪੰਜਾਬ worst among 18 major states on fiscal health index। ਭਾਵ ਕਿ 18 ਸਟੇਟਾਂ ਚੁਣੀਆਂ ਉਹਨਾਂ ਨੇ ਸਾਰੇ ਭਾਰਤ ਚੋਂ। 18 ਸਟੇਟਾਂ ਚੋਂ ਪੰਜਾਬ 18ਵੇਂ ਨੰਬਰ ਤੇ ਆ, ਜਿਹਦੀ ਕਿ ਆਰਥਿਕ ਪੋਜੀਸ਼ਨ ਬਹੁਤ ਮਾੜੀ ਹੈ ਔਰ ਇਹਨਾਂ ਦੀ ਮੈਨੇਜਮੈਂਟ ਬਹੁਤ ਪੂਅਰ ਹੈ। ਔਰ ਸਭ ਤੋਂ ਨੰਬਰ 1 ਸਟੇਟ ਕਿਹੜੀ ਆ, ਤੁਸੀਂ ਹੈਰਾਨ ਹੋਗੇ ਸੁਣ ਕੇ, ਉੜੀਸਾ, ਜਿਹਨੂੰ ਆਪਾਂ ਬਹੁਤ ਪਛੜੀ ਹੋਈ ਸਟੇਟ ਸਮਝਦੇ ਸੀ ਇੰਡੀਆ ਦੀ, ਭਾਰਤ ਦੀ। ਉਹ ਆਹਿਸਤਾ ਜਿਹੜੀਆਂ ਪਛੜੀਆਂ ਸਟੇਟ ਸੀ, ਉਥੋਂ ਦੇ ਤੁਸੀਂ ਲੀਡਰਸ਼ਿਪ ਕਹਿ ਲਓ ਚੰਗੀ, ਸਰਕਾਰਾਂ ਕਹਿ ਲਓ ਠੀਕ, ਫਜ਼ੂਲ ਖਰਚੀ ਨਹੀਂ ਕਰਦੀਆਂ ਸੀ, ਉਹ ਆਹਿਸਤਾ ਉੱਤੇ ਆਉਂਦੀਆਂ ਅੱਜ ਪੰਜਾਬ ਬਿਲਕੁਲ ਇੱਕ ਉਜੜੀ ਹੋਈ ਸਟੇਟ ਬਣਦੀ ਜਾ ਰਹੀ ਹੈ। ਔਰ ਇਸੇ ਸਟੇਟ ਵਿੱਚ, ਇਸੇ ਰਿਪੋਰਟ ਵਿੱਚ ਤੁਸੀਂ ਦੇਖੋਗੇ, ਆਹ ਜਿਹੜਾ ਨੁਕਤਾ ਦੇਖਣਾ ਪਲੀਜ਼, ਇਹ ਕੀ ਕਹਿ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਟੋਟਲ ਡੈਟ ਫੈਕਟਰ ਹੈ ਉਹ 31 ਦਸੰਬਰ 2024 ਆ, ਹੁਣੇ ਮਹੀਨਾ ਕੁ ਪਹਿਲਾਂ, ਉਦਣ ਪੰਜਾਬ ਦੇ ਸਿਰ ਤੇ 3,71,000 ਕਰੋੜ ਦਾ ਕਰਜ਼ਾ ਵਾ। ਮਤਲਬ ਆਲਮੋਸਟ ਪੌਣੇ 4 ਲੱਖ ਕਰੋੜ ਦਾ ਕਰਜ਼ਾ ਸਾਡੀ ਸਟੇਟ ਤੇ ਹੈ। ਔਰ ਇਹ ਕਰਜ਼ੇ ਨੂੰ ਆਪਾਂ ਜੇ ਡਿਵਾਈਡ ਕਰੀਏ ਥੋੜਾ ਜਿਹਾ, ਤਾਂ ਆ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ, ਇਹਨਾਂ ਨੇ ਲਗਭਗ 3 ਸਾਲ ਹੋ ਚੱਲੇ ਇਹਨਾਂ ਨੂੰ ਸਰਕਾਰ ਬਣਾਈ ਨੂੰ। ਇਹਨਾਂ ਨੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ। 1 ਲੱਖ ਕਰੋੜ ਦਾ ਬਹੁਤ ਵੱਡਾ ਅਮਾਉਂਟ ਹੁੰਦਾ। ਤੇ ਮਗਰਲੀਆਂ ਪਾਰਟੀਆਂ, ਜਿਹਨੂੰ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਗਾਲਾਂ ਕੱਢਦੇ ਨੇ ਕਿ ਬੜੀਆਂ ਮਾੜੀਆਂ ਪਾਰਟੀਆਂ ਸੀ, ਬੜਾ ਲੁੱਟ ਕੀਤਾ ਇਹਨਾਂ ਨੇ ਸਾਡੀ ਸਟੇਟ ਦੀ, ਉਹਨਾਂ ਨੇ ਜਿਹੜਾ ਬਕਾਇਆ 2,71,000 ਕਰੋੜ ਰੁਪਏ ਦਾ ਕਰਜ਼ਾ, 2.71 ਲੱਖ ਕਰੋੜ ਦਾ, ਲਗਭਗ ਪੌਣੇ 3 ਲੱਖ ਕਰੋੜ ਦਾ, ਉਹਨਾਂ ਨੇ ਕਰਜ਼ਾ ਕਿੰਨੀ ਦੇਰ ਚੜਾਇਆ ਵਾ? ਪਿਛਲੇ 40 ਸਾਲ ਵਿੱਚ। ਕਿਉਂਕਿ ਮੈਂ ਜਦੋਂ ਕਾਲਜ ਪੜ੍ਹਦਾ ਸੀ, ਔਰ ਫੈਕਟਸ ਦੱਸਣਗੇ, ਤੁਸੀਂ ਸਾਰੇ ਚੈੱਕ ਆਪਣੇ ਗੂਗਲ ਦੇ ਉੱਤੇ ਚੈੱਕ ਕਰ ਸਕਦੇ, 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ। ਮਤਲਬ ਪੰਜਾਬ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਸੀਗਾ, ਬਹੁਤ ਅੱਛੀ ਸਟੇਟ ਸੀਗੀ, ਰੀਜ਼ਨੇਬਲ ਸਾਰੇ ਸਕੂਲ, ਹੈਲਥ ਕੇਅਰ ਐਟਸੈਟਰਾ, ਤਨਖਾਹਾਂ, ਮੁਲਾਜ਼ਮਤ ਠੀਕ ਸੀਗਾ। ਔਰ ਉਸ ਤੋਂ ਬਾਅਦ ਜਦੋਂ ਇੱਕ ਮਿਲੀਟੈਂਸੀ ਦਾ ਦੌਰ ਆਇਆ ਪੰਜਾਬ ਦੇ ਵਿੱਚ, ਪਹਿਲਾ ਕਰਜ਼ਾ ਸਾਡੀ ਸਟੇਟ ਦੇ ਉੱਤੇ 80 ਦੇ ਦਹਾਕੇ 'ਚ ਤੇ 90 ਦੇ ਅਰਲੀ ਦਹਾਕੇ ਵਿੱਚ, ਉਹ ਜਿਹੜਾ ਮਿਲੀਟੈਂਸੀ ਨੂੰ ਟੈਕਲ ਕਰਨ ਵਾਸਤੇ ਕੇਂਦਰ ਤੋਂ ਪੈਸਾ ਚੱਕਿਆ ਗਿਆ, 8500 ਕਰੋੜ ਰੁਪਏ ਦਾ ਕਰਜ਼ਾ, ਉੱਥੋਂ ਗੱਲ ਸਟਾਰਟ ਹੋਈ। 8,500 ਕਰੋੜ ਤੋਂ ਗੱਲ ਸਟਾਰਟ ਹੋਈ। ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਗਾ, ਇੱਕ ਵਾਰ ਇੰਦਰ ਕੁਮਾਰ ਗੁਜਰਾਲ ਜਿਹੜੇ ਪ੍ਰਾਈਮ ਮਿਨਿਸਟਰ ਬਣੇ, ਪੰਜਾਬ ਤੋਂ ਬਿਲੋਂਗ ਕਰਦੇ ਸੀਗੇ, ਉਹਨਾਂ ਨੇ ਇਹ ਕਰਜ਼ਾ ਰਾਈਟ ਆਫ ਕਰਨ ਦਾ ਐਲਾਨ ਕੀਤਾ ਸੀਗਾ। ਸੋ ਮਤਲਬ ਮਗਰਲੀਆਂ ਪਾਰਟੀਆਂ, ਅਕਾਲੀ ਦਲ, ਕਾਂਗਰਸ ਬਹੁਤ ਮਾੜੀ ਸੀ ਕੇਜਰੀਵਾਲ ਤੇ ਭਗਵੰਤ ਮਾਨ ਦੇ ਅਨੁਸਾਰ, ਲੇਕਿਨ ਉਹਨਾਂ ਨੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤਕਰੀਬਨ 40 ਸਾਲਾਂ ਵਿੱਚ ਚੜਾਇਆ। ਮਾੜੀ ਗੱਲ ਆ ਅਗਰ ਉਹਨਾਂ ਨੇ ਵੀ ਕੋਈ ਮਿਸਮੈਨੇਜਮੈਂਟ ਕੀਤੀ, ਮੈਂ ਉਹਦੀ ਕਿਸੇ ਦੀ ਕੋਈ ਉਹਨਾਂ ਦੀ ਕੋਈ ਡਿਫੈਂਸ ਨਹੀਂ ਕਰਦਾ, ਪਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਕ ਬਦਲਾਵ ਲੈ ਕੇ ਆਵਾਂਗੇ, ਅਸੀਂ ਤਾਂ ਖਰਚੇ ਘਟਾਵਾਂਗੇ,
ਅਸੀਂ ਪੰਜਾਬ ਨੂੰ ਜਿਹੜਾ ਦਲਦਲ ਹੈ ਕਰਜ਼ੇ ਦੀ ਉਹਦੇ ਵਿੱਚੋਂ ਕੱਢਾਂਗੇ। ਤੇ ਭਾਈ ਇਹਨਾਂ ਨੇ ਤਾਂ 3 ਸਾਲਾਂ ਵਿੱਚ ਹੀ 1 ਲੱਖ ਕਰੋੜ ਦਾ ਕਰਜ਼ਾ ਐਡ ਕਰਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੇ ਮਨਵਰ ਤੇ ਬੈਠਿਆਂ 63 ਦਿਨ ਹੋ ਗਏ ਹਨ, ਜਿਸ ਕਾਰਨ ਉਹਨਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਬੀਤੇ ਕੁਝ ਦਿਨਾਂ ਤੋਂ ਕਿਸਾਨ ਆਗੂ ਬਿਮਾਰ ਵੀ ਹੋ ਗਏ ਸਨ ਅਤੇ ਮੈਡੀਕਲ ਏਡ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਹੋ ਰਹੀ ਸੀ। ਪਰ ਹੁਣ ਡਾਕਟਰਾਂ ਦੀ ਮਿਹਨਤ ਮੁੜ ਰੰਗ ਲਿਆਉਣ ਲੱਗੀ ਹੈ। ਕਿਸਾਨ ਆਗੂ ਦਾ ਬੁਖਾਰ ਉਤਰਨ ਅਤੇ ਕੁਝ ਹੱਦ ਤੱਕ ਸਿਹਤ ਵਿੱਚ ਸੁਧਾਰ ਹੋਣ ਬਾਰੇ ਡਾਕਟਰਾਂ ਨੇ ਦੱਸਿਆ ਹੈ। ਆਗੂ ਨੇ ਵੀ ਇਸ ਮੌਕੇ ਆਪਣੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜੇ ਵੀ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਕੇਂਦਰ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਵਿੱਚ ਸ਼ਮੂਲੀਅਤ ਬਾਰੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਿਹਤ ਠੀਕ ਰਹੀ ਤਾਂ ਮੀਟਿੰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਸਿਹਤ ਠੀਕ ਨਾ ਰਹੀ ਤਾਂ ਫਿਰ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣਨਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਇਹ ਮੰਗ ਠੀਕ ਨਹੀਂ, ਕਿਉਂਕਿ ਸਾਡੀ ਫੋਰਮ ਦੇ ਆਗੂ ਵੀ ਹਰ ਇੱਕ ਕਿਸਾਨੀ ਮੁੱਦੇ ਉੱਤੇ ਸਹੀ ਗੱਲਬਾਤ ਕਰ ਸਕਦੇ ਹਨ। ਉਹਨਾਂ ਏਕਤਾ ਦੇ ਮਤੇ ਨੂੰ ਲੈ ਕੇ ਕਿਹਾ ਕਿ SKM ਦੇ ਆਗੂ ਉਹਨਾਂ ਕੋਲ ਏਕਤਾ ਦਾ ਸੰਦੇਸ਼ ਲੈ ਕੇ ਆਏ ਸੀ, ਪਰ ਹੁਣ ਉਹ ਆਪ ਚੁੱਪਧਾਰੀ ਬੈਠੇ ਹਨ। ਉਹਨਾਂ ਕਿਹਾ ਕਿ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਦੀ ਏਕਤਾ ਦੀ ਉਡੀਕ ਹੈ, ਪਰ ਹੁਣ ਮੇਰੇ ਸਾਥੀ SKM ਦੇ ਆਗੂ ਪਤਾ ਨਹੀਂ ਕਿਹੜੇ ਮਤਭੇਦਾਂ ਕਾਰਨ ਚੁੱਪ ਹਨ। ਡੱਲੇਵਾਲ ਨੇ ਕਿਹਾ ਕਿ ਅਗਰ ਉਹਨਾਂ ਨੇ ਸਾਡੇ ਅੰਦੋਲਨ ਵਿੱਚ ਆ ਕੇ ਸਾਡਾ ਸਮਰਥਨ ਨਹੀਂ ਕਰਨਾ ਤਾਂ ਅਲੱਗ ਤੋਂ ਇਕੱਠੇ ਹੋ ਕੇ ਤਾਲਮੇਲ ਐਕਸ਼ਨ ਕਰਕੇ ਵੀ ਇਕੱਠੇ ਹੋ ਕੇ ਲੜਾਈ ਲੜੀ ਜਾ ਸਕਦੀ ਹੈ। ਦੇਖੋ ਗੱਲ ਇਹ ਹੈ, ਬੁਖਾਰ ਦੇ ਕੱਲ ਇੰਜੈਕਸ਼ਨ ਵਗੈਰਾ ਲਾਇਆ ਸੀ ਉਹਨਾਂ ਨੇ। ਉਹਦੇ ਨਾਲ ਇੰਜੈਕਸ਼ਨ ਨਾਲ ਬੁਖਾਰ ਤਾਂ ਉਤਰ ਜਾਂਦਾ ਹੁੰਦਾ, ਲੇਕਿਨ ਉਹਦਾ ਅਸਰ ਪ੍ਰਭਾਵ ਤਾਂ ਰਹਿੰਦਾ ਹੀ ਆ ਕੁਛ ਚਿਰ ਸਰੀਰ ਦੇ ਉੱਤੇ। ਸੋ ਉਹ ਉਨਾ ਕੁ ਤਾਂ ਹਜੇ ਹੈਗਾ, ਵੈਸੇ ਬੁਖਾਰ ਉਤਰਿਆ ਵਾ ਹੁਣ ਕੁਛ ਅੱਗੇ ਨਾਲੋਂ ਕੁਛ ਮਤਲਬ ਠੀਕ ਲੱਗਦਾ ਹੈ। 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਕੀ ਮਨ ਹੈਗਾ? ਮੀਟਿੰਗ ਦਾ ਹਿੱਸਾ ਬਣੋਗੇ ਜਾਂ ਨਹੀਂ ਬਣੋਗੇ? ਦੇਖੋ, ਜਿਸ ਤਰੀਕੇ ਨਾਲ ਡਾਕਟਰ ਐਡਵਾਈਜ਼ ਕਰਦੇ ਨੇ ਕਿ ਵੀ ਖੜੇ ਹੋ ਕੇ ਦੇਖੋ, ਮੁੰਡੇ ਕੋਸ਼ਿਸ਼ ਕੀਤੀ, ਗੋਡਿਆਂ ਨੇ ਭਾਰ ਨਹੀਂ, ਲੱਤਾਂ ਨੇ ਭਾਰ ਨਹੀਂ ਝੱਲਿਆ। ਤੋ ਕੱਲ੍ਹ ਦੇ 2-3 ਦਿਨ ਤੋਂ ਮਤਲਬ ਫਿਜ਼ੀਓਥੈਰੇਪੀ ਵਾਲਾ ਡਾਕਟਰ ਬੁਲਾਉਂਦੇ ਹੁੰਦੇ ਆ ਇਹ, ਅਤੇ ਉਹਦੇ ਮੁਤਾਬਕ ਮੁੰਡੇ ਵੀ ਉਹ ਜਿਹੜੀਆਂ ਉਹ ਐਕਸਰਸਾਈਜ਼ਾਂ ਦੱਸਦੇ ਨੇ ਕਰਵਾਉਂਦੇ ਆ ਰੋਜ਼ 2-2 ਵਾਰੀ। ਸ਼ਾਇਦ ਉਦੋਂ ਤੱਕ ਜੇ ਤਾਂ ਸਰੀਰ ਹੋ ਗਿਆ ਇਸ ਯੋਗ ਤਾਂ ਜਾ ਸਕਾਂਗੇ, ਨਹੀਂ ਤਾਂ ਫਿਰ ਮਤਲਬ VC ਵਗੈਰਾ ਦੇ ਰਾਹੀਂ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੋਸ਼ਿਸ਼ ਕਰ ਲਾਂਗੇ। ਨਹੀਂ ਤਾਂ ਫੋਰਮ ਦੇ ਸਾਥੀ ਜਿਹੜੇ ਵੀ ਜਾਣਗੇ ਉਹ ਸਾਰੇ ਜ਼ਿੰਮੇਵਾਰ ਆ, ਉਹ ਜਿਹੜੀ ਵੀ ਗੱਲ ਕਰਨਗੇ ਸਾਰੀ ਠੀਕ ਕਰਨਗੇ, ਔਰ ਜਿਹੜੇ ਅਸੀਂ ਭੇਜਾਂਗੇ ਉਹਨਾਂ ਨੂੰ ਜਿਹੜਾ ਉਹ ਕਰਕੇ ਆਉਣਗੇ ਉਹ ਤੋਂ ਡੱਲੇਵਾਲ ਬਾਹਰ ਨਹੀਂ ਹੋਏਗਾ। ਜੀ SKM ਨਾਨ ਪੋਲੀਟੀਕਲ ਲਗਾਤਾਰ ਐਕਸ਼ਨ ਕਰ ਰਹੀ ਹੈ, ਪਰ ਏਕਤਾ ਨੂੰ ਲੈ ਕੇ ਇੱਕ ਵਾਰ ਸਾਰੇ ਕਿਸਾਨਾਂ ਦੇ ਮਨਾਂ ਦੇ ਵਿੱਚ ਉਮੀਦ ਜਾਗ ਗਈ ਸੀ। ਹੁਣ ਕਿੱਥੇ ਹੈ ਗੱਲਬਾਤ? 2 ਮੀਟਿੰਗਾਂ ਹੋਈਆਂ ਨੇ, ਫਿਰ ਕੋਈ ਸੱਦਾ ਨਹੀਂ ਮਿਲਿਆ ਹੈਗਾ। ਦੇਖੋ, ਸਵਾਲ ਇਹ ਹੈ ਕਿ ਜਿੱਦਾਂ ਉਹ ਵੀਰ ਇੱਥੇ ਆਏ ਹੈ ਇਹ ਕਹਿ ਕੇ ਵੀ ਅਸੀਂ ਮੋਗੇ ਤੋਂ ਏਕਤਾ ਦਾ ਮਤਾ ਪਾਸ ਕਰਵਾ ਕੇ ਲੈ ਕੇ ਆਏ ਹਾਂ, ਲੋਕਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਹੈ, ਤਾਂ ਉਹਦਾ ਮਤਲਬ ਇਹ ਬਣਦਾ ਸੀਗਾ ਕਿ ਆਉਂਦਿਆਂ ਸਾਰ ਉੱਥੋਂ ਹੀ ਇਹ ਤਿਆਰੀ ਹੋਣੀ ਚਾਹੀਦੀ ਸੀਗੀ। ਜੇਕਰ ਖਨੌਰੀ ਨਹੀਂ ਆ ਸਕਦੇ ਨਾ, ਕੋਈ ਸਾਡੇ ਆਪਸੀ ਮਤਭੇਦ ਹੋ ਸਕਦੇ ਨੇ, ਕੋਈ ਫਰਕ ਨਹੀਂ ਗਾ, ਉਹ ਕਿਸੇ ਹੋਰ ਪੁਆਇੰਟ ਦੇ ਉੱਤੇ ਇਹ ਪ੍ਰੋਗਰਾਮ ਦੇ ਕੇ ਆਪਦਾ ਮਤਲਬ ਮੋਰਚੇ ਨੂੰ ਮਜ਼ਬੂਤੀ ਦੇ ਸਕਦੇ ਸੀ, ਕਿਉਂਕਿ MSP ਗਰੰਟੀ ਕਾਨੂੰਨ ਪੂਰੇ ਦੇਸ਼ ਨੂੰ ਚਾਹੀਦਾ ਔਰ ਇਹ ਮੰਗ ਬਹੁਤ ਸਿਖਰ 'ਤੇ ਲੈ ਗਏ ਆਪਾਂ। ਤਕਰੀਬਨ ਆਖਰੀ ਟੰਬੇ ਨੂੰ ਮਤਲਬ ਹੱਥ ਪੈ ਗਿਆ ਆਪਣਾ, ਵਰਲਡ ਦੇ ਵਿੱਚ ਆਪਣੀ ਮੰਗ ਮਤਲਬ ਉਭਾਰਨ ਦੇ ਵਿੱਚ ਆਪਾਂ ਸਫਲ ਹੋ ਗਏ ਹਾਂ। ਹੁਣ ਤਾਂ ਸਾਥੀਆਂ ਨੂੰ ਚਾਹੀਦਾ ਸੀਗਾ ਕਿ ਇਹਦੀ ਮਤਲਬ ਮਗਰੋਂ ਬਾਈਕ ਤੋਂ ਬੈਕ ਤੋਂ ਤਾਕਤ ਦੇ ਦੇਣ, ਇਹਨੂੰ ਛੇਤੀ ਜਿੱਤ ਲਈਏ, ਨਹੀਂ ਤਾਂ ਹੋਰ ਲੰਬਾ ਟਾਈਮ ਲੱਗ ਸਕਦਾ ਹੈ। ਜਿੱਤ ਜ਼ਰੂਰ ਹੋਏਗੀ, ਲੇਕਿਨ ਇਹ ਜ਼ਰੂਰ ਆ ਵੀ ਜੇਕਰ ਅੱਜ ਇਸ ਨੂੰ ਸਹਿਯੋਗ ਦਿੰਦੇ ਤਾਂ ਫਿਰ ਜਿਹੜੀ ਅੱਗੇ ਭਵਿੱਖ ਦੇ ਵਿੱਚ ਜਿਹੜੀ ਏਕਤਾ ਉਹ ਸੌਖੀ ਅਤੇ ਆਸਾਨ ਤਰੀਕੇ ਨਾਲ ਹੋ ਸਕਦੀ ਸੀ। ਲੱਗਦਾ ਜਿਵੇਂ 15 ਦੀ ਮੀਟਿੰਗ ਮਿਲੀ ਸੀ, ਉਹਨਾਂ ਨੇ ਕਾਹਲੀ ਕਰਕੇ 11 ਦੀ ਮੀਟਿੰਗ ਲਈ ਹੈ, ਪਰ ਹੁਣ ਉਹ ਕੋਈ ਕਾਹਲੀ ਨਹੀਂ ਜਤਾ ਰਹੇ। ਕਿਤੇ ਨਾ ਕਿਤੇ ਤਾਲਮੇਲ ਵੀ ਜਿਹੜੇ ਹੈਗੇ ਨੇ ਐਕਸ਼ਨ ਪਲਾਨ ਕਰਕੇ ਇਕੱਠੇ ਹੋਇਆ ਜਾ ਸਕਦਾ। ਚਲੋ ਇਹ ਹੁਣ ਮਤਲਬ ਇਹ ਉਹਨਾਂ ਵੀਰਾਂ ਦੇ ਮਤਲਬ ਫੋਰਮ ਦੇ ਵਿੱਚ ਕੀ ਉਹਨਾਂ ਦੀ ਵਿਚਾਰ ਚਰਚਾ ਹੈ, ਕੀ ਗੱਲ ਹੋ ਰਹੀ ਹੈ, ਇਹ ਤਾਂ ਉਹੀ ਜਾਣਦੇ ਆ ਨਾ ਜੀ। ਆਪਾਂ ਨਹੀਂ ਇੱਥੇ ਬੈਠੇ ਕੋਈ ਮਤਲਬ ਗੱਲ ਕਰ ਸਕਦੇ। ਹੋ ਸਕਦਾ ਉਹ ਆਪਣੀ ਮੰਗ ਹੈ ਜਿਹੜੀ MSP ਦੀ ਗਰੰਟੀ ਕਾਨੂੰਨ, ਇਹਦੇ ਨਾਲ ਹੀ ਉਹਨਾਂ ਦੀ ਸਹਿਮਤੀ ਨਾ ਬਣ ਰਹੀ ਹੋਵੇ, ਕਿਉਂਕਿ ਵਖਰੇਵਿਆਂ ਵਾਲੀਆਂ ਇਹੀ ਮੰਗਾਂ ਹੁੰਦੀਆਂ ਨੇ, ਹੋਰ ਕੋਈ ਸਾਡਾ
ਇੱਕ ਦੂਜੇ ਦੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਹੈ। ਵਖਰੇਵੇਂ ਸਾਡੀਆਂ ਮੰਗਾਂ 'ਤੇ ਹੀ ਆ ਕੇ ਹੁੰਦੇ ਹੈ ਅਤੇ ਉਹ ਸਾਡੇ ਵਖਰੇਵੇਂ ਉਹਨਾਂ ਨੂੰ ਮੰਗਾਂ ਨਾ ਮਤਲਬ ਫਿੱਟ ਲੱਗਦੀਆਂ ਹੁਣ, ਜਿਹਦੇ ਕਰਕੇ ਹਜੇ ਉਹਨਾਂ ਦੀ ਕੋਈ ਏਕਤਾ ਨਹੀਂ ਬਣ ਰਹੀ। ਹੁਣ ਠੀਕ ਹੈ ਸਿਹਤ ਜੀ? ਹਾਂ ਠੀਕ ਹੈ, ਬਸ ਦਵਾਈਆਂ ਬੂਟੀਆਂ ਮਤਲਬ ਬੋਤਲਾਂ ਬਾਤਲਾਂ ਚੱਲ ਰਹੀਆਂ ਨੇ, ਤਾਂ ਉਹਦੇ ਨਾਲ ਮਤਲਬ ਜਿੰਨਾ ਕੁ ਵੋਮਟਿੰਗ ਹੁੰਦੀ ਸੀ, ਤੇਜ਼ਾਬ ਬਣਦਾ ਸੀ, ਉਹ ਟੀਕੇ ਟੂਕੇ ਲਾ ਕੇ ਇਹਨਾਂ ਨੇ ਰੋਕਿਆ ਹੋਇਆ, ਹੁਣ ਉਹ ਠੀਕ ਹੈ। ਕੌਮੀ ਇਨਸਾਫ ਮੋਰਚਾ ਦੀ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਮਹਾਪੰਚਾਇਤ ਖਤਮ ਹੋਣ ਮਗਰੋਂ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਮਹਾਪੰਚਾਇਤ ਵਿੱਚ ਕਿਸਾਨ ਜਥੇਬੰਦੀਆਂ, ਵਪਾਰਕ ਤਬਕਾ, ਕਿਸਾਨ ਮਜ਼ਦੂਰ, ਵਕੀਲ ਤੇ ਖਾਲਸਾ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ, ਜੋ ਸਾਡੀ ਏਕਤਾ ਨੂੰ ਦਰਸਾਉਂਦੀ ਹੈ ਤੇ ਅਸੀਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਸਾਡੀ ਬਹੁਤ ਵੱਡੀ ਜਿੱਤ ਹੈ। ਜਿੰਨਾ ਚਿਰ ਏਕਤਾ ਨਹੀਂ ਕਰਦੇ ਤੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ, ਉਦੋਂ ਤੱਕ ਸਾਨੂੰ ਚੜ੍ਹਦੀ ਕਲਾ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹੱਦ ਲੋੜ ਹੈ। ਬੰਦੀ ਸਿੰਘਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਦੇਸ਼ ਤੇ ਸਾਡੇ ਪੰਜਾਬ ਨੂੰ ਉਹਨਾਂ ਦੀ ਲੋੜ ਸੀ ਤਾਂ ਇਹਨਾਂ ਬੰਦੀ ਸਿੰਘਾਂ ਨੇ ਹੀ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਤੇ ਜ਼ੁਲਮ ਤੇ ਜ਼ਾਲਮਾਂ ਦਾ ਖਾਤਮਾ ਕੀਤਾ ਸੀ। ਉਹਨਾਂ ਕਿਹਾ ਕਿ ਕਿਸੇ ਇੱਕ ਨੂੰ ਆਪਣਾ ਆਗੂ ਮੰਨ ਕੇ ਸਾਡੀ ਸਾਰੀ ਕੌਮ ਨੂੰ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹੱਦ ਲੋੜ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਸਾਰੇ ਇੱਕ ਚੰਗੇ ਆਗੂ ਨੂੰ ਅੱਗੇ ਲਗਾ ਕੇ ਨਹੀਂ ਚੱਲਦੇ, ਉਦੋਂ ਤੱਕ ਸਾਡਾ ਕੁਝ ਨਹੀਂ ਬਣਨਾ। ਧਰਮ ਪਰਿਵਰਤਨ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਹਨ ਜਾਂ ਫਿਰ ਸ਼੍ਰੋਮਣੀ ਕਮੇਟੀ ਹੈ, ਇਹਨਾਂ ਦੀ ਨਲਾਇਕੀ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ, ਹੁਣ ਉਹ ਗੁਰੂ ਕੀ ਗੋਲਕ ਅਮੀਰ ਦਾ ਮੂੰਹ ਬਣ ਕੇ ਰਹਿ ਗਿਆ ਹੈ, ਕਿਉਂਕਿ ਜਿਸ ਦੀ ਜੇਬ ਵਿੱਚ ਚਾਬੀ ਹੈ ਉਸੇ ਦੀ ਗੋਲਕ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂ ਸਾਡੀਆਂ ਹੋਰ ਵੱਡੀਆਂ ਜਥੇਬੰਦੀਆਂ ਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਹਨ, ਜਿਵੇਂ ਕਿ ਚੰਗੇ ਸਕੂਲ, ਹਸਪਤਾਲ ਜਾਂ ਫਿਰ ਹੋਰ ਆਦਿ, ਜਿਸ ਦਾ ਗਰੀਬ ਲੋਕਾਂ ਤੇ ਉਹਨਾਂ ਦੇ ਬੱਚੇ ਫਾਇਦਾ ਉਠਾ ਸਕਣ। ਉਹਨਾਂ ਅੰਤ ਵਿੱਚ ਕਿਹਾ ਕਿ ਸਾਨੂੰ ਵਖਰੇਵੇਂ ਖਤਮ ਕਰਕੇ ਇੱਕ ਥਾਂ ਉੱਤੇ ਇਕੱਠੇ ਹੋਣਾ ਚਾਹੀਦਾ ਹੈ। ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ। ਉਰੇ ਆਪਣੇ ਜਿਹੜੇ ਬੰਦੀ ਸਿੰਘ ਹੈ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹੈ, ਉਹਨਾਂ ਦੀ ਰਿਹਾਈ ਵਾਸਤੇ ਅਸੀਂ ਉਰੇ ਮੋਰਚਾ ਲਾਇਆ ਹੈ। ਸਾਧ ਸੰਗਤ, ਸਾਨੂੰ ਆਪਣੇ ਨਾਲ ਸਿੱਖ ਕੌਮ ਨਾਲ ਇੰਨਾ ਧੱਕਾ ਹੋ ਰਿਹਾ ਹੈ ਕਿ ਜਿਹੜੇ ਸਾਡੇ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈ, ਸਰਕਾਰ ਉਹਨਾਂ ਨੂੰ ਵੀ ਛੱਡਣ ਨੂੰ ਰਾਜ਼ੀ ਨਹੀਂ ਹੈ। ਜਿਨ੍ਹਾਂ ਦੀ ਅੰਮ੍ਰਿਤਪਾਲ ਵਰਗੇ ਵੀਰ, ਉਹਨਾਂ ਦੇ ਨਾਲ ਸਿੰਘ, ਉਹਨਾਂ ਨੂੰ ਵੀ UAPA ਲਾਤਾ ਬਈ ਅਲਝਾ ਕੇ ਰੱਖਣ ਵਾਸਤੇ, ਗਾਂ ਤੋਂ ਗਾਂ। ਇਹਨਾਂ ਨੇ ਕਿਹੜਾ ਕੋਈ ਕਿਤੋਂ ਲੈ ਕੇ ਆਉਣਾ, ਕੋਲੋਂ ਐ ਕੱਢ ਕੇ ਹੋਰ ਕੁਝ ਲਾ ਦੇਣਗੇ। ਸਾਧ ਸੰਗਤ ਤੇ ਜਿਹੜਾ ਧੱਕਾ ਹੈ, ਇਹ ਕਿੰਨੀ ਦੇਰ ਆਪਣੀ ਕੌਮ ਸਹੂਗੀ। ਸਾਧ ਸੰਗਤ, ਜਿੰਨਾ ਵੀ ਦੇਸ਼ ਦੇ ਵਿੱਚ, ਦੇਸ਼ ਛੱਡੋ ਵਿਦੇਸ਼ਾਂ ਦੀ ਧਰਤੀ ਤੱਕ ਜਦੋਂ ਵੀ ਲੋੜ ਪਈ ਹੈ, ਕਰੋਨਾ 'ਚ, ਹੜ੍ਹਾਂ 'ਚ, ਜੰਗਲਾਂ 'ਚ ਅੱਗ ਲੱਗਦੀ ਹੈ, ਤਾਂ ਸਿਰਫ ਸਿੱਖ ਕੌਮ ਸਭ ਤੋਂ ਮੂਹਰੇ ਆ ਕੇ ਮਦਦ ਕਰਦੀ ਹੈ। ਹੋਰ ਕੋਈ ਵੀ ਇਸ ਮੈਂ ਨਹੀਂ ਸਮਝਦਾ ਇਸ ਦੁਨੀਆ 'ਚ ਕੋਈ ਐਸੀ ਕੌਮ ਹੈ ਜਿਹੜੀ ਐਵੇਂ ਮਦਦ ਕਰਦੀ ਹੈ ਲੋੜ ਪਏ ਤੇ ਫਿਰ ਵੀ ਸਾਨੂੰ ਆਤੰਕਵਾਦੀ, ਟੈਰਰਿਸਟ ਕਿਹਾ ਜਾਂਦਾ ਹੈ। ਸਾਗਤ ਜੀ, ਸਰਕਾਰ ਤਾਂ ਗੋਲੀਆਂ ਵੀ ਸਿੱਧੀਆਂ ਚਲਾਉਂਦੀ ਹੈ ਸਾਡੇ ਤੇ। ਜਦੋਂ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਨਹੀਂ ਚੱਲਦੇ, ਉਦੋਂ ਤੱਕ ਆਪਣਾ ਕਿਸੇ ਚੀਜ਼ ਦਾ ਹੱਲ ਨਹੀਂ ਹੋਣਾ। ਸਾਨੂੰ ਸਮਝਣੀਆਂ ਚਾਹੀਦੀਆਂ ਸਾਰੀਆਂ ਗੱਲਾਂ ਸਰਕਾਰ ਦੀਆਂ, ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ। ਅੱਜ ਜਿਹੜੀਆਂ ਕੌਮਾਂ ਇੱਕ ਦਿਨ ਆਪਣੇ ਲੀਡਰਾਂ ਦੀ ਨਲਾਇਕੀ ਦੇ ਕਾਰਨ ਭਾਵੇਂ ਗੁਲਾਮ ਵੀ ਹੋ ਜਾਣ, ਤੇ ਫਿਰ ਵੀ ਉਹਨਾਂ ਕੌਮਾਂ ਦੇ ਯੋਧੇ ਤੇ ਜਰਨੈਲ ਆਪਣੇ ਸ਼ਹੀਦਾਂ ਨੂੰ, ਆਪਣੇ ਯੋਧਿਆਂ ਤੇ ਜਰਨੈਲਾਂ ਤੇ ਵੱਡ ਵਡੇਰਿਆਂ ਨੂੰ ਤੇ ਆਪਣੇ ਬੰਦੀ ਸਿੰਘਾਂ ਨੂੰ, ਉਹਨਾਂ ਨੂੰ ਯਾਦ ਕਰਦੀਆਂ ਰਹਿਣ, ਉਹ ਫੇਰ ਵੀ ਇੱਕ ਦਿਨ ਗੁਲਾਮੀ ਚੋਂ ਨਿਕਲ ਜਾਇਆ ਕਰਦੀਆਂ। ਅਸਲ ਦੇ ਵਿੱਚ ਰੌਲਾ ਕੀ ਹੈ? ਰੌਲਾ ਮੈਂ ਤਾਂ ਇੱਕੋ ਗੱਲ ਦੱਸਦਾ, ਤੁਸੀਂ ਸਾਰੇ ਗੁਲਾਮ ਹੋ। ਇਸ ਕਰਕੇ ਗੁਲਾਮ ਹੋ ਤਾਈਏ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜਿਆ ਗਿਆ। ਜੇ ਤੁਸੀਂ ਗੁਲਾਮ ਹੋ ਤਾਈਏ ਦਰਬਾਰ ਸਾਹਿਬ ਢਾਇਆ ਗਿਆ। ਜੇ ਤੁਸੀਂ ਗੁਲਾਮ ਹੋ
ਤਾਈਆਂ ਗਲਾਂ 'ਚ ਟਾਇਰ ਪਾਏ ਗਏ ਨੇ। ਜੋ ਤੁਸੀਂ ਗੁਲਾਮ ਹੋ ਤਾਈਆਂ ਰਵਿਦਾਸ ਮਹਾਰਾਜ ਦਾ ਘਰ ਦਿੱਲੀ 'ਚ ਢਾਹ ਦਿੱਤਾ ਗਿਆ ਹੈ। ਜੇ ਤੁਸੀਂ ਗੁਲਾਮ ਹੋ ਤਾਈਆਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ। ਜੇ ਤੁਸੀਂ ਗੁਲਾਮ ਹੋ ਤਾਈਆਂ ਡੱਲੇਵਾਲ ਉੱਥੇ ਯੋਧਾ ਤੇ ਜਰਨੈਲ ਭੁੱਖ ਹੜਤਾਲ ਤੇ ਬੈਠਾ ਹੈ। ਜੇ ਤੁਸੀਂ ਗੁਲਾਮ ਹੋ ਸਾਈਆਂ 750 ਕਿਸਾਨਾਂ ਦੀਆਂ ਜਾਨਾਂ ਲੈ ਰਹੀਆਂ। ਜੇ ਤੁਸੀਂ ਗੁਲਾਮ ਹੋ ਤਾਈਆਂ ਦੀਪ ਸਿੱਧੂ ਨੂੰ ਇਹਨਾਂ ਨੇ ਤਰੀਕੇ ਦੇ ਨਾਲ ਸਾਡੇ ਨੂੰ ਸ਼ਹੀਦ ਕਰ ਦਿੱਤਾ ਹੈ। ਜੇ ਤੁਸੀਂ ਗੁਲਾਮ ਹੋ ਤਾਈਆਂ ਚੰਡੀਗੜ੍ਹ ਖੋਲਿਆ। ਜੇ ਤੁਸੀਂ ਗੁਲਾਮ ਹੋ ਤਾਈਆਂ ਰਾਜਧਾਨੀ ਖੋਲੀ ਆ। ਜੇ ਤੁਸੀਂ ਗੁਲਾਮ ਹੋ ਤਾਈਆਂ ਹੈਡਵਰਕਸ ਖੋਲਿਆ। ਜੇ ਤੁਸੀਂ ਗੁਲਾਮ ਹੋ ਤਾਈਆਂ ਸੜਕਾਂ ਤੇ ਆ। ਆਪਾਂ ਗੁਲਾਮ ਤਾਂ ਇੰਨੇ ਹੀ ਆ ਨਾਲ ਚੰਡੀਗੜ੍ਹ ਜਾ ਕੇ ਤਾਂ ਵਿਖਾਈਏ ਆਪਾਂ ਧੱਕੇ ਨਾਲ ਉਹਦੇ ਚਲੇ ਗਏ ਆ। ਤੁਸੀਂ ਗੁਲਾਮ ਬੰਦੇ ਹੋ। ਗੁਲਾਮਾਂ ਬੰਦਿਆਂ ਦੀ ਐਸੀ ਜ਼ਿੰਦਗੀ ਹੋਇਆ ਕਰਦੀ ਆ। ਪਰ ਡਰਿਆ ਜੇ ਨਾ ਇੰਡੀਅਨ ਸਟੇਟ ਭਾਵੇਂ ਅਸੀਂ ਗੁਲਾਮ ਵੀ ਆ ਨਾ ਤਾਂ ਵੀ ਯੋਧੇ ਤੇ ਜਰਨੈਲ ਹੈ। ਤੂੰ ਗੁਲਾਮ ਸੀ ਅਸੀਂ ਤੁਸੀਂ ਸਾਡਾ ਦਰਬਾਰ ਸਾਹਿਬ ਢਾਲਿਆ ਤੇ ਜਦੋਂ ਤੂੰ ਇਨਸਾਫ ਨਾ ਦਿੱਤਾ ਸਾਡੀ ਕੌਮ ਨੇ ਇੰਦਰਾ ਗਾਂਧੀ ਨੂੰ ਸਬਕ ਸਿਖਾ ਦਿੱਤਾ। ਜੇ ਤੁਸੀਂ ਗੁਲਾਮ ਸੀ ਓ ਇੰਡੀਅਨ ਸਟੇਟ ਤੂੰ ਸੋਚ ਕੇ ਵੇਖ ਤੂੰ ਕਹਿੰਦੀ ਹੈ ਗੁਲਾਮ ਅਸੀਂ ਭਾਵੇਂ ਗੁਲਾਮ ਵੀ ਹੈ। ਤਾਈਏ ਜਿਹਨੇ ਦਰਬਾਰ ਸਾਹਿਬ ਢਾਇਆ ਜਰਨਲ ਵੈਦਿਆ ਟੇਢਾ ਕਰਕੇ ਰੱਖ ਦਿੱਤਾ ਹੈ। ਲਲਤ ਮਾਕਨ ਟੇਢਾ ਕਰਕੇ ਰੱਖ ਦਿੱਤਾ ਹੈ। ਅੱਜ ਆਪਾਂ ਕਹਿੰਦੇ 3 ਸਾਡੇ ਯੋਧਿਆਂ ਨੂੰ ਸ਼ਹੀਦ ਕਰ ਦਿੱਤਾ। ਕਿੱਥੇ ਜਾ ਕੇ ਯੂਪੀ 'ਚ ਉਹ ਭਾਈ ਉੱਥੇ ਤਾਂ ਕਰ ਦਿੱਤਾ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਿਆਂ ਨੂੰ ਦੋ ਸਿੰਘਾਂ ਕ੍ਰਿਸ਼ਨ ਭਗਵਾਨ ਨੂੰ ਵੀ ਗੋਲੀਆਂ ਮਾਰ ਦਿੱਤੀਆਂ। ਉਹਨਾਂ ਨੇ ਤੁਹਾਡੀ ਸਟੇਟ 'ਚ ਗੋਲੀਆਂ ਮਾਰ ਦਿੱਤੀਆਂ। ਇਹ ਗੁਲਾਮੀ 'ਚੋਂ ਨਿਕਲਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਏ ਆ। ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਨਾਲ ਹੈਗਾ ਗੁਰੂ ਗ੍ਰੰਥ ਸਾਹਿਬ। ਘਬਰਾਇਆ ਜੇ ਨਾ ਇੰਡੀਅਨ ਸਟੇਟ ਤੂੰ ਯਾਦ ਰੱਖ ਇਹ ਜਿਹੜੇ ਕੌਮ ਆ ਨਾ ਪੰਜਾਬੀ ਫੈਸਲੇ ਬਦਲ ਦਿੰਦੇ ਆ। ਅੰਮ੍ਰਿਤਸਰ ਵਿੱਚ ਡਾਕਟਰ BR ਅੰਬੇਦਕਰ ਦੇ ਬੁੱਤ ਦੇ ਅਪਮਾਨ ਦੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੋਲਾਂ ਦਾ ਨਤੀਜਾ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚੰਨੀ ਨੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਉੱਥੇ ਹੀ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਦਿੱਤੇ ਬਿਆਨ ਨੂੰ ਇਸ ਦਾ ਕਾਰਨ ਦੱਸਿਆ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਫੋਟੋਆਂ ਲਗਾ ਕੇ ਵੋਟਾਂ ਤਾਂ ਬਟੋਰਦੀ ਹੈ ਪਰ ਨਾ ਤਾਂ ਉਹਨਾਂ ਦੀ ਸੋਚ ਤੇ ਕੰਮ ਕਰਦੀ ਹੈ ਅਤੇ ਨਾ ਹੀ ਉਹਨਾਂ ਦੇ ਬੁੱਤਾਂ ਦੀ ਰਾਖੀ ਕਰ ਸਕਦੀ ਹੈ। ਚੰਨੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਪਾਰਲੀਮੈਂਟ ਵਿੱਚ ਬੋਲਿਆ ਹੈ ਇਹ ਉਸ ਦਾ ਹੀ ਨਤੀਜਾ ਹੈ ਕਿ ਐਤਵਾਰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦਾ ਅਪਮਾਨ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸਾਜ਼ਿਸ਼ ਦੇ ਪਿੱਛੇ ਕਿਹੜੇ ਲੋਕ ਹਨ ਪਤਾ ਕਰਨ ਦੀ ਲੋੜ ਹੈ ਅਤੇ ਉਹਨਾਂ ਦੀ ਮਨਸ਼ਾ ਸਾਹਮਣੇ ਲਿਆਉਣ ਦੀ ਵੀ ਜ਼ਰੂਰਤ ਹੈ। ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੇ ਅਟੈਕ ਹੋਇਆ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਪੰਜਾਬ ਸਰਕਾਰ ਉਹਨਾਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੇ ਨਾਮ ਤੇ ਵੋਟਾਂ ਦਾ ਬਟੋਰਦੀ ਹੈ। ਨਾ ਉਹਨਾਂ ਦੀ ਸੋਚ ਤੇ ਕੰਮ ਕਰਦੀ ਹੈ ਤੇ ਨਾ ਹੀ ਉਹਨਾਂ ਦੇ ਥਾਵਾਂ ਦੀ ਉਹਨਾਂ ਦੇ ਬੁੱਤਾਂ ਦੀ ਰਾਖੀ ਕਰਦੀ ਹੈ। ਸੋ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਐਕਸ਼ਨ ਦੀ ਘੋਰ ਨਿੰਦਾ ਕਰਦਾ। ਜੋ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਦਾ ਨਤੀਜਾ ਹੈ ਕਿ ਅੱਜ ਅਜਿਹੇ ਮਾੜੇ ਅਨਸਰਾਂ ਨੂੰ ਮੌਕਾ ਮਿਲਿਆ ਹੈ ਤੇ ਉਹਨਾਂ ਨੂੰ ਉਭਾਰ ਮਿਲਿਆ ਹੈ ਕਿ ਉਹ ਅੰਬੇਦਕਰ ਸਾਹਿਬ ਦੀ ਬੇਅਦਬੀ ਕਰਨ ਤੱਕ ਉਤਰ ਆਏ ਹੈ। ਇਹ ਲੋਕਾਂ ਨੂੰ ਦੇ ਪਿੱਛੇ ਕੌਣ ਹੈ ਇਸ ਨੂੰ ਦੇਖਣ ਦੀ ਲੋੜ ਹੈ ਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਮਨਸ਼ਾ ਇਹਨਾਂ ਦੀ ਕੀ ਹੈ। ਪੰਜਾਬ ਅਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਜਿਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਸ ਪਿੱਛੇ ਕੌਣ ਲੋਕ ਹੈ ਇਹ ਘਟਨਾ ਕਿਸਨੇ ਕਰਾਈ ਉਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਜਿਹੜੇ ਲੋਕ ਜਿਨੇ ਇਹ ਕੀਤਾ ਇਸ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਦਵਾਈ ਜਾਵੇ। ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੇ ਅਟੈਕ ਹੋਇਆ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਪੰਜਾਬ ਸਰਕਾਰ ਉਹਨਾਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੇ ਨਾਮ ਤੇ ਵੋਟਾਂ ਦਾ ਬਟੋਰਦੀ ਹੈ। ਨਾ ਉਹਨਾਂ ਦੀ ਸੋਚ ਤੇ ਕੰਮ ਕਰਦੀ ਹੈ ਤੇ ਨਾ ਹੀ ਉਹਨਾਂ ਦੇ ਥਾਵਾਂ ਦੀ ਉਹਨਾਂ ਦੇ ਬੁੱਤਾਂ ਦੀ ਰਾਖੀ ਕਰਦੀ ਹੈ। ਸੋ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਐਕਸ਼ਨ ਦੀ ਘੋਰ ਨਿੰਦਾ ਕਰਦਾ। ਜੋ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸ ਦਾ ਨਤੀਜਾ ਹੈ
ਕਿ ਅੱਜ ਅਜਿਹੇ ਮਾੜੇ ਅਨਸਰਾਂ ਨੂੰ ਮੌਕਾ ਮਿਲਿਆ ਹੈ ਤੇ ਉਹਨਾਂ ਨੂੰ ਉਭਾਰ ਮਿਲਿਆ ਹੈ ਕਿ ਉਹ ਅੰਬੇਦਕਰ ਸਾਹਿਬ ਦੀ ਬੇਅਦਬੀ ਕਰਨ ਤੱਕ ਉਤਰ ਆਏ ਹੈ। ਇਹ ਲੋਕਾਂ ਨੂੰ ਦੇ ਪਿੱਛੇ ਕੌਣ ਹੈ, ਇਸ ਨੂੰ ਦੇਖਣ ਦੀ ਲੋੜ ਹੈ ਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਮਨਸ਼ਾ ਇਹਨਾਂ ਦੀ ਕੀ ਹੈ। ਪੰਜਾਬ ਅਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ, ਜਿਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਪਿੱਛੇ ਕੌਣ ਲੋਕ ਹੈ, ਇਹ ਘਟਨਾ ਕਿਸਨੇ ਕਰਾਈ, ਉਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਜਿਹੜੇ ਲੋਕ ਜਿਨੇ ਇਹ ਕੀਤਾ ਹੈ, ਇਸ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਦਵਾਈ ਜਾਵੇ। ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੇ ਅਟੈਕ ਹੋਇਆ, ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਪੰਜਾਬ ਸਰਕਾਰ ਉਹਨਾਂ ਦੀਆਂ ਫੋਟੋਆਂ ਲਗਾ ਕੇ ਉਹਨਾਂ ਦੇ ਨਾਮ ਤੇ ਵੋਟਾਂ ਦਾ ਬਟੋਰਦੀ ਹੈ, ਨਾ ਉਹਨਾਂ ਦੀ ਸੋਚ ਤੇ ਕੰਮ ਕਰਦੀ ਹੈ ਤੇ ਨਾ ਹੀ ਉਹਨਾਂ ਦੇ ਥਾਵਾਂ ਦੀ, ਉਹਨਾਂ ਦੇ ਬੁੱਤਾਂ ਦੀ ਰਾਖੀ ਕਰਦੀ ਹੈ। ਸੋ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਐਕਸ਼ਨ ਦੀ ਘੋਰ ਨਿੰਦਾ ਕਰਦਾ। ਜੋ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ, ਉਸ ਦਾ ਨਤੀਜਾ ਹੈ ਕਿ ਅੱਜ ਅਜਿਹੇ ਮਾੜੇ ਅਨਸਰਾਂ ਨੂੰ ਮੌਕਾ ਮਿਲਿਆ ਹੈ ਤੇ ਉਹਨਾਂ ਨੂੰ ਉਭਾਰ ਮਿਲਿਆ ਹੈ ਕਿ ਉਹ ਅੰਬੇਦਕਰ ਸਾਹਿਬ ਦੀ ਬੇਅਦਬੀ ਕਰਨ ਤੱਕ ਉਤਰ ਆਏ ਹੈ। ਇਹ ਲੋਕਾਂ ਨੂੰ ਦੇ ਪਿੱਛੇ ਕੌਣ ਹੈ, ਇਸ ਨੂੰ ਦੇਖਣ ਦੀ ਲੋੜ ਹੈ ਤੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਮਨਸ਼ਾ ਇਹਨਾਂ ਦੀ ਕੀ ਹੈ। ਪੰਜਾਬ ਅਤੇ ਦੇਸ਼ ਦੇ ਹਾਲਾਤ ਨੂੰ ਖਰਾਬ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ, ਜਿਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਸ ਪਿੱਛੇ ਕੌਣ ਲੋਕ ਹੈ, ਇਹ ਘਟਨਾ ਕਿਸਨੇ ਕਰਾਈ, ਉਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਇਹਨਾਂ ਜਿਹੜੇ ਲੋਕ ਜਿਨੇ ਇਹ ਕੀਤਾ ਹੈ, ਇਸ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਦਵਾਈ ਜਾਵੇ। ਡਾਕਟਰ B.R. ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਹੋਣ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਦੀ ਭੰਨਤੋੜ ਬੇहद ਮੰਦਭਾਗੀ ਘਟਨਾ ਹੈ। ਪਿਛਲੇ ਕੁਝ ਸਾਲਾਂ ਤੋਂ ਘੱਟ ਗਿਣਤੀ ਤੇ ਦੱਬੇ ਕੁਚਲੇ ਲੋਕਾਂ ਖਿਲਾਫ ਫੈਲਾਈ ਜਾ ਰਹੀ ਨਫ਼ਰਤ ਦਾ ਇਹ ਨਤੀਜਾ ਹੈ। ਇਹ ਵੀ ਮੰਦਭਾਗਾ ਹੈ ਕਿ ਕਿਸੇ ਨੇਤਾ ਨੇ ਗਲਤ ਰੰਗਤ ਦਿੰਦਿਆਂ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਹੋਈ ਘਟਨਾ ਦੱਸਿਆ ਹੈ, ਜੋ ਸਿੱਖਾਂ ਖਿਲਾਫ ਨਫ਼ਰਤੀ ਪ੍ਰਚਾਰ ਦਾ ਸਬੱਬ ਬਣਾਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸ਼ਰਾਰਤੀ ਅਨਸਰਾਂ ਦਾ ਬਹੁਤ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ ਸੋਚਦੇ ਧਾਰਨੀ ਲੋਕਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਘਟਨਾ ਦਾ ਵਾਪਰਨਾ ਦੱਸ ਕੇ ਜੋ ਗੈਰ ਸਿੱਖ ਲੋਕ ਹਨ, ਜੋ ਭਾਰਤ ਵਿੱਚ ਵਸਦੇ ਹਨ, ਭਾਵ ਪੱਛਮੀ ਹਰ ਧਰਮ ਦੇ ਲੋਕ ਹਨ, ਉਹਨਾਂ ਅੰਦਰ ਨਫ਼ਰਤ ਭਰਨ ਦਾ ਯਤਨ ਕੀਤਾ ਗਿਆ ਹੈ, ਜੋ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਪਰ ਸਿੱਖ ਧਰਮ ਅਜਿਹਾ ਧਰਮ ਹੈ ਜੋ ਹਰ ਕਿਸੇ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਅੰਦਰ ਅਜਿਹੀ ਘਟਨਾ ਵਾਪਰੀ ਹੈ, ਉਸ ਦੀ ਮੈਂ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਲੋਕਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਬੇਨਕਾਬ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਦੇ ਇੱਕ ਵਫਦ ਨੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਮੁੱਖ ਕਮਿਸ਼ਨਰ ਸਾਦ ਅਹਿਮਦ ਵੜੈਚ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਸੂਚੀ ਅਨੁਸਾਰ ਸਾਰੇ ਵੀਜ਼ੇ ਦੇਣ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਜਥਾ ਭੇਜੇ ਜਾਣ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਗਏ ਇਸ ਵਫਦ ਵਿੱਚ ਮੁੱਖ ਸਕੱਤਰ ਤੇ ਮੈਂਬਰ ਸਰਦਾਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਸਰਦਾਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਜਸਵਿੰਦਰ ਸਿੰਘ ਮੌਜੂਦ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀਤੇ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਦੇ ਸ਼ਰਧਾਲੂਆਂ ਦੇ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੱਡੀ ਗਿਣਤੀ ਵਿੱਚ ਵੀਜ਼ੇ ਕੱਟ ਦਿੱਤੇ ਗਏ ਸਨ, ਜਿਸ ਨੂੰ ਲੈ ਕੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਵੱਲੋਂ ਹਰ ਸਾਲ ਖਾਲਸਾ ਸਾਜਨਾ ਦਿਵਸ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਲਈ ਜਥੇ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਜਥਿਆਂ ਲਈ ਪੰਜਾਬ ਰਾਜ ਕੋਲ ਕਰਮਵਾਰ 1800, 600, 300 ਅਤੇ 1800 ਵੀਜ਼ੇ ਦਾ ਪ੍ਰਵਾਨਿਤ ਕੋਟਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਸਿੱਖ ਸ਼ਰਧਾਲੂਆਂ ਦੀ ਪੂਰੀ ਸੂਚੀ ਨੂੰ ਪਾਕਿਸਤਾਨ ਵੱਲੋਂ ਵੀਜ਼ਾ ਨਹੀਂ ਦਿੱਤਾ ਜਾਂਦਾ ਅਤੇ ਸ਼੍ਰੋਮਣੀ ਕਮੇਟੀ ਦੀ ਸੂਚੀ ਵਿੱਚੋਂ ਵੱਡੀ ਗਿਣਤੀ ਵਿੱਚ ਨਾਮ ਕੱਟ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਇਹ ਮਸਲਾ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਸਿੱਖ ਸ਼ਰਧਾਲੂਆਂ ਦੀ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਪ੍ਰਤੀ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੀ ਸੂਚੀ ਵਿੱਚੋਂ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜੇ ਜਾਣ ਦੀ ਮੰਗ ਵੀ ਕੀਤੀ ਗਈ ਹੈ। ਪਾਕਿਸਤਾਨ ਹਾਈ ਕਮਿਸ਼ਨ ਨੂੰ ਦਿੱਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹਰ ਸਾਲ ਇੱਕ ਸਿੱਖ ਜਥਾ ਪਾਕਿਸਤਾਨ ਭੇਜਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਹਰ ਸਾਲ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ, ਜਦੋਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਇਹ ਦਿਹਾੜਾ ਨਿਸ਼ਚਿਤ ਮਿਤੀ 16 ਜੂਨ ਨੂੰ ਮਨਾਉਂਦੀ ਹੈ। ਤਰੀਕਾਂ ਵਿੱਚ ਅੰਤਰ ਹੋਣ ਕਾਰਨ ਸਿੱਖ ਸ਼ਰਧਾਲੂਆਂ ਦਾ ਜਥਾ 2012 ਤੋਂ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਭੇਜਿਆ ਜਾ ਸਕਿਆ। ਤਰੀਕਾਂ ਵਿੱਚ ਅੰਤਰ ਹੋਣ ਕਾਰਨ ਪਾਕਿਸਤਾਨ ਹਾਈ ਕਮਿਸ਼ਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਭੇਜੇ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਵੀਜ਼ੇ ਨਹੀਂ ਦਿੰਦਾ, ਜਿਸ ਨਾਲ ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ 30 ਮਈ 2025 ਨੂੰ ਮਨਾਇਆ ਜਾ ਰਿਹਾ ਹੈ। ਇਸ ਲਈ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਿਤੀ 30 ਮਈ 2025 ਲਈ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤੇ ਜਾਣ। ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਤਣਾਅ ਜਾਰੀ ਹੈ। ਜੰਗਬੰਦੀ ਸਮਝੌਤੇ ਦੇ ਤਹਿਤ ਇਜ਼ਰਾਈਲੀ ਫੌਜ ਨੂੰ ਲਿਬਨਾਨ ਛੱਡਣਾ ਸੀ, ਪਰ ਇਜ਼ਰਾਈਲ ਇਸ ਲਈ ਤਿਆਰ ਨਹੀਂ ਹੈ। ਇਸ ਦੌਰਾਨ ਉਸਨੇ ਉਹਨਾਂ ਪ੍ਰਦਰਸ਼ਨਕਾਰੀਆਂ ਤੇ ਵੱਡਾ ਹਮਲਾ ਕੀਤਾ ਹੈ ਜੋ ਉਸ ਦਾ ਵਿਰੋਧ ਕਰ ਰਹੇ ਸਨ। ਦੱਖਣੀ ਲਿਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ, ਜਿਨ੍ਹਾਂ ਵਿੱਚ 6 ਔਰਤਾਂ ਵੀ ਸ਼ਾਮਿਲ ਹਨ, ਜਦੋਂ ਕਿ 124 ਹੋਰ ਜ਼ਖਮੀ ਹੋ ਗਏ ਹਨ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਖਮੀਆਂ ਵਿੱਚ 12 ਔਰਤਾਂ ਅਤੇ ਇਸਲਾਮਿਕ ਸਕਾਊਟਸ ਐਸੋਸੀਏਸ਼ਨ ਦਾ ਇੱਕ ਪੈਰਾਮੈਡਿਕ ਸ਼ਾਮਿਲ ਹਨ, ਜੋ ਉੱਥੇ ਮਨੁੱਖੀ ਬਚਾਅ ਕਾਰਜ ਕਰ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਹੋਇਆ, ਜਿਸ ਵਿੱਚ ਹੁਣ ਤੱਕ ਬਹੁਤ ਸਾਰੇ ਲੋਕ ਮਾਰੇ ਗਏ ਹਨ।